ਤੇ ਅਟਾਰਨੀ ਟੇਕੀਆਣਾ ਜੀ ਬਾਰਡਰ ਦੀ ਸਿਚੁਏਸ਼ਨ ਇਸ ਟਾਈਮ ਕੀ ਆਖਦੀ ਆ? ਠੰਡ ਦੇ ਵਿੱਚ ਕੋਈ ਠਰ ਰਿਹਾ ਸੀਗਾ, ਬੜਾ ਰੌਲਾ ਆ, ਕਾਰਵਾਂ ਦਾ ਰੌਲਾ ਜਿਹੜਾ ਉਹ ਆਪਾਂ ਚੱਲਦਾ ਦੇਖਿਆ, ਹੁਣ ਵਿੱਚ ਹੀ ਕਾਰਟਲ ਦਾ ਰੌਲਾ ਜਿਹੜਾ ਉਹ ਨਾਲ ਆ ਗਿਆ, ਸਮਗਲਿੰਗ ਦੀ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ, ਸੋ ਕੀ ਸਥਿਤੀ ਹੈ ਇਸ ਟਾਈਮ ਬਾਰਡਰ ਦੀ? ਬਾਰਡਰ ਦੀ ਜਿਹੜੇ ਤਾਂ ਹੁਣ ਦੇਖੋ ਸਾਨੂੰ ਤਾਂ ਕਲਾਇੰਟਾਂ ਵਗੈਰਾ ਤੇ ਪਤਾ ਲੱਗਦੀਆਂ ਕਿ ਨਾਰਮਲੀ ਤਾਂ ਲੋਕੀ ਆਈ ਜਾਂਦੇ ਹੈਗੇ ਹਨਾ, ਕਿਉਂਕਿ ਬਾਰਡਰ ਬਹੁਤ ਵੱਡਾ ਕੰਟਰੋਲ ਇਹਨਾਂ ਕੋਲ ਕਰਨਾ ਮੁਸ਼ਕਿਲ ਆ। ਤੇ ਹੁਣੇ ਜਿਹੜੀ ਖਬਰ 2 ਹਫ਼ਤਿਆਂ ਤੋਂ ਕਾਫੀ ਖਬਰਾਂ ਜਿਹੜੀਆਂ ਆਈਆਂ ਕਿ ਜਿਹੜੀ ਮੈਕਸੀਕੋ ਦੀ ਸਰਕਾਰ, ਹੁਣ ਇਹ ਨਹੀਂ ਪਤਾ ਕਿ ਕਿਉਂ ਇਹ ਇੰਨੇ ਸਰਗਰਮ ਹੋਏ ਆ, ਪਰ ਇਹਨਾਂ ਨੇ ਹੁਆਰੇਜ਼ ਮੈਕਸੀਕੋ ਜਿਹੜਾ ਇਹਨਾਂ ਦਾ ਇਲਾਕਾ ਪ੍ਰੋਵਿੰਸ ਆ, ਉੱਥੇ 7 ਬੰਦੇ ਜਿਹੜੇ ਸੀਗੇ ਸਦਰਨ ਬਾਰਡਰ ਤੇ ਰਾਤ ਨੂੰ ਇਹਨਾਂ ਨੇ ਇੱਕ ਵਹੀਕਲ ਰੋਕਿਆ। ਇੱਕ ਨਹੀਂ ਐਕਚੁਅਲੀ 5 ਕਾਰਾਂ ਸੀਗੀਆਂ ਉਹ ਰੋਕੀਆਂ, ਤੇ ਜਿਹੜੇ ਚੋਹਾਵਾ ਸਟੇਟ ਆਫਿਸਰ ਸੀਗੇ ਪੈਟਰੋਲ ਕਰ ਰਹੇ ਸੀਗੇ ਉੱਥੇ, ਉਹਨਾਂ ਨੇ ਨੋਟਿਸ ਕੀਤਾ ਕਿ ਜਿਹੜੀਆਂ 5 ਗੱਡੀਆਂ ਜਿਹੜੀਆਂ ਹੈਗੀਆਂ ਨਿਊ ਮੈਕਸੀਕੋ ਬਾਰਡਰ ਵੱਲ ਨੂੰ ਜਾ ਰਹੀਆਂ, ਤੇ ਜਿਹੜੇ ਉਹਨਾਂ ਦੇ ਫਿਰ ਆਫਿਸਰ ਸੀ ਉਹਨਾਂ ਨੇ ਬੈਕਅਪ ਲਈ ਕਾਲ ਕੀਤੀ, ਤੇ 5 ਜਿਹੜੇ ਸੀਗੇ ਵਹੀਕਲ ਇਹਨਾਂ ਨੂੰ ਰੋਕ ਲਿਆ। ਤੇ ਇਹਦੇ ਵਿੱਚ 20 ਬੰਦੇ ਜਿਹੜੇ ਸੀਗੇ ਉਹ ਸੀਗੇ, ਤੇ ਨਾਲ ਰੱਸੀ ਸੀਗੀ ਤੇ ਇੱਕ ਪੌੜੀ ਸੀਗੀ, ਤੇ 20 ਮਾਈਗਰੈਂਟ ਮਤਲਬ ਇਹ ਜਿਹੜੇ ਸੀਗੇ ਲੈ ਕੇ ਜਾ ਰਹੇ ਸੀਗੇ। ਤੇ ਜਦੋਂ ਇਹ ਸਮਗਲਰਾਂ ਨੂੰ ਫੜਿਆ, ਉਹਨਾਂ ਨੇ ਦੱਸਿਆ ਕਿ ਇਹ ਚਿਆਵਾ ਤੇ ਨਿਊ ਮੈਕਸੀਕੋ ਦਾ ਬਾਰਡਰ ਜਿਹੜਾ ਹੈਗਾ ਉੱਥੇ ਲੈ ਕੇ ਜਾ ਰਹੇ ਸੀਗੇ। 14 ਸਿਟੀਜ਼ਨ ਸੀਗੇ ਬਲੀਵੀਆ ਦੇ, ਗੁਆਟੇਮਾਲਾ ਦੇ, ਹੋਂਡੂਰਸ ਦੇ, ਤੇ ਬਾਕੀ 6 ਜਿਹੜੇ ਸੀਗੇ ਉਹ ਹੋਰ ਸਾਊਥ ਅਮਰੀਕਨ ਕੰਟਰੀਜ਼ 'ਚੋਂ ਸੀਗੇ। ਤੇ ਉਹ ਕਹਿੰਦੇ ਕਿ ਸਾਡਾ ਪਲਾਨ ਇਹੀ ਸੀਗਾ ਕਿ ਆਪਾਂ ਬਾਰਡਰ ਟੱਪਣਾ ਸੀਗਾ। ਤੇ ਇਹਨਾਂ ਨੇ ਫਿਰ ਜਿਹੜੇ ਗਰੁੱਪ ਸੀਗਾ ਸਮਗਲਰਾਂ ਦਾ, ਜਿਹਦੇ ਵਿੱਚ ਕਿ 19 ਸਾਲ ਦੇ ਜਵਾਕ ਤੋਂ ਲੈ ਕੇ 46 ਸਾਲ ਤੱਕ ਐਵਰੇਜ ਉਮਰ ਦੇ ਬੰਦੇ ਜਿਹੜੇ ਸੀਗੇ, ਤੇ ਕਾਫੀ ਇਹਨਾਂ 'ਚੋਂ 3 ਜਣੇ ਤਾਂ ਉੱਥੇ ਦੇ ਹੁਆਰੇਜ਼ ਦੇ ਸੀਗੇ, ਤੇ ਬਾਕੀ ਜਿਹੜੇ 4 ਜਣੇ ਸੀਗੇ 7 'ਚੋਂ ਉਹ ਸੀਗੇ ਆਊਟ ਆਫ ਸਟੇਟ। ਤੇ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਫਿਰ ਫੜੇ ਜਿਹੜੇ ਬੰਦੇ ਮਾਈਗਰੈਂਟਸ ਵਗੈਰਾ ਸੀਗੇ, ਜਿਹੜੇ ਸਮਗਲ ਕਰਕੇ ਲਿਜਾ ਰਹੇ ਸੀ ਜਿਹਨਾਂ ਨੂੰ, ਜਿਹੜੇ ਤਾਂ ਹੁਆਰੇਜ਼ ਵਾਲੇ ਸੀਗੇ ਉਹਨਾਂ ਨੇ ਫੜ ਕੇ ਉਹਨਾਂ ਨੂੰ ਉੱਥੇ ਟਰਨਓਵਰ ਕਰਤਾ, ਤੇ ਬਾਕੀਆਂ ਨੂੰ ਉਹਨਾਂ ਨੇ ਨੈਸ਼ਨਲ ਇਮੀਗ੍ਰੇਸ਼ਨ ਇੰਸਟੀਟਿਊਟ ਏਜੰਟ ਇੱਕ ਹੁੰਦਾ ਵਾ, ਇਹਨਾਂ ਨੂੰ ਸੌਂਪ ਦਿੰਦੇ ਜਿਹੜੇ ਵੀ ਲੋਕੀ ਆ। ਫਿਰ ਉਹ ਅੱਗੇ ਉਹਨਾਂ ਨੂੰ ਇੰਪਾਊਂਡ ਕਰਕੇ ਦੇਖਦੇ ਆ ਕਿ ਇਹਨਾਂ ਨੂੰ ਕਿੱਥੇ ਭੇਜਣਾ, ਕਿਹੜੀ ਕੰਟਰੀ ਦੇ ਲੋਕੀ ਇਹ ਹੈਗੇ ਆ। ਤੇ ਜਿਹੜਾ ਫਿਰ ਮੈਕਸੀਕੋ ਦਾ ਅਟਾਰਨੀ ਜਨਰਲ ਸੀਗਾ ਆਫਿਸ ਦਾ, ਇਹਨਾਂ ਨੇ 3 ਬੰਦਿਆਂ ਦੇ ਖਿਲਾਫ ਚਾਰਜਿਸ ਫਾਈਲ ਕੀਤੇ ਆ, ਤੇ ਜਿਹਦੇ ਵਿੱਚ ਤੇ ਇੱਕ ਵੂਮਨ ਦੇ ਖਿਲਾਫ ਚਾਰਜਿਸ ਫਾਈਲ ਕੀਤਾ ਕਿ 150 ਤੋਂ ਵੱਧ ਬੰਦਾ ਇਹਨਾਂ ਨੇ ਸੇਫ ਹਾਊਸਾਂ ਦੇ ਵਿੱਚ ਰੱਖ ਕੇ ਟ੍ਰਾਂਸਫਰ ਕੀਤਾ ਅਮਰੀਕਾ ਦੇ ਵਿੱਚ। ਤੇ ਇਹਨਾਂ ਨੇ ਫਿਰ ਜਿਹੜੀ ਹੋਰ ਅੱਗੇ ਆਪਣੀ ਕਾਰਵਾਈ ਕੀਤੀ, ਤੇ ਇਹਨਾਂ ਨੇ ਇਹ ਪਤਾ ਲਗਾਇਆ ਕਿ ਜਿਹੜੇ ਇਹ ਗਰੋਹ ਹੈਗੇ ਆ, ਇਹ ਕਾਫੀ ਜਿਹੜੇ ਟ੍ਰਾਂਸਨੈਸ਼ਨਲ ਕ੍ਰਿਮੀਨਲ ਆਰਗੇਨਾਈਜੇਸ਼ਨਾਂ ਨਾਲ ਸੰਬੰਧ ਰੱਖਦੇ ਆ, ਤੇ ਜਿਹੜੀ ਇਹਨਾਂ ਦੇ ਸਮਗਲਿੰਗ ਜਿਹੜੇ ਗਰੁੱਪ ਹੈਗੇ ਆ ਉਹ ਮੈਕਸੀਕੋ ਤੋਂ ਲੈ ਕੇ ਟਰਕੀ ਤੋਂ ਲੈ ਕੇ ਬ੍ਰਾਜ਼ੀਲ ਤੇ ਸੈਂਟਰ ਅਮਰੀਕਾ ਦੇ ਵਿੱਚ ਹੋਰ ਕਾਫੀ ਗੈਂਗਸ ਜਿਹੜੇ ਹੈਗੇ ਉਹਨਾਂ ਨਾਲ ਇਹਨਾਂ ਦੇ ਸੰਬੰਧ ਹੁੰਦੇ ਆ। ਤੇ ਚਿਵਾਵਾ ਪੁਲਿਸ ਜਿਹੜੀ ਹੈਗੀ ਆ ਉਹ ਹੋਰ ਵੀ ਕਾਫੀ ਮਰਡਰ ਇਨਵੈਸਟੀਗੇਸ਼ਨ, ਇੱਕ ਮਰਡਰ ਦੀ ਖਬਰ ਆਈ ਸੀਗੀ ਕਿ 2 ਡਰਾਈਵਰਾਂ ਦਾ ਤੇ 4 ਪੈਸੇਂਜਰ ਜਿਹੜੇ ਸੀਗੇ, 2 ਡਰਾਈਵਰ ਸੀਗੇ ਆਹੀ ਊਬਰ ਆ ਜਿਹੜੇ ਵੈਬ ਬੇਸ ਪਲੇਟਫਾਰਮ ਹੁੰਦੇ ਆ, ਊਬਰ, ਲਿਫਟ, ਜਿਹੜੀਆਂ ਵੀ ਉੱਧਰ ਐਪਾਂ ਚੱਲਦੀਆਂ ਹੋਣੀਆਂ, ਤੇ 2 ਡਰਾਈਵਰਾਂ ਦਾ ਤੇ 4 ਪੈਸੇਂਜਰਾਂ ਦਾ ਮਰਡਰ ਹੋ ਗਿਆ ਸੀਗਾ ਅਕਤੂਬਰ ਦੇ ਵਿੱਚ। ਤੇ ਉੱਥੇ ਜਿਹੜੇ ਸੀਗੇ ਉਹਨਾਂ ਨੇ ਕਾਰਡਬੋਰਡ ਤੇ ਸਾਈਨ ਲਾ ਕੇ ਰੱਖਤਾ ਸੀਗਾ ਕਿ ਇਹ ਮਾਈਗਰੈਂਟ ਸਮਗਲਰ ਹੈਗੇ ਆ, ਤੇ ਉਹਦੀ ਕਾਫੀ ਇਨਵੈਸਟੀਗੇਸ਼ਨ ਚੱਲੀ ਸੀ, ਕਿਉਂ ਮਾਰੇ, ਕਿੱਦਾਂ ਮਾਰੇ, ਕਿਹੜੇ ਹਾਲਾਤਾਂ ਦੇ ਵਿੱਚ ਮਾਰੇ। ਤੇ ਇਹ ਤੋਂ ਇਲਾਵਾ ਉਹਨਾਂ ਨੇ ਕਾਫੀ ਜਿਹੜੇ ਛਾਪੇ ਮਾਰੇ, ਤੇ ਉਹਨਾਂ ਨੇ ਇਹ ਫਾਊਂਡ ਆਊਟ ਕੀਤਾ ਕਿ ਜਿਹੜੇ ਉੱਥੇ ਸ਼ਹਿਰ ਹੈਗੇ ਆ ਬਾਰਡਰ ਵਾਲੇ, ਉੱਥੇ ਕਾਫੀ ਸੇਫ ਹਾਊਸ ਜਿਹੜੇ ਬਣੇ ਆ, ਲੋਕੀ ਕਿਰਾਏ ਤੇ ਰੱਖਦੇ ਆ ਜਾਂ ਪੈਸੇ ਪੂਸੇ ਲੈਂਦੇ ਲੋਕਾਂ ਤੋਂ, ਪਲਾਜ਼ੇ ਵੀ ਕਈਆਂ ਨੇ ਬਣਾਏ ਹੋਏ ਆ। ਤੇ ਜਿਹੜਾ ਸੈਂਟਰ ਫਾਰ ਲਾਅ ਐਂਡ ਹਿਊਮਨ ਬਿਹੇਵੀਅਰ ਹੈਗਾ ਯੂਨੀਵਰਸਿਟੀ ਆਫ ਟੈਕਸਸ ਦਾ ਪਾਸੋ ਦੇ ਵਿੱਚ, ਇਹ ਬਾਰਡਰ ਦੇ ਨਾਲ ਪੈਂਦੀ ਯੂਨੀਵਰਸਿਟੀ, ਇਹਨਾਂ ਨੇ ਆਪਣੀ ਜਿਹੜੀ ਇਹੀ ਸਾਰੀ ਕਾਫੀ ਦੇਰ ਤੋਂ ਇਹ ਸਟੱਡੀ ਵਗੈਰਾ ਜਿਹੜੀ ਕਰਦੇ ਆ, ਤੇ ਸਟੱਡੀ ਵਗੈਰਾ ਦੇ ਵਿੱਚ ਇਹਨਾਂ ਦਾ ਇਹੀ ਕਨਕਲੂਜਨ ਸੀਗਾ ਕਿ ਕਾਫੀ ਮਿਲੀਅਨਸ ਆਫ ਡਾਲਰਸ ਜਿਹੜੇ ਮਾਈਗਰੈਂਟ ਸਮਗਲਿੰਗ ਦੇ ਵਿੱਚ ਪੈਸਾ ਹੈਗਾ, ਡਰੱਗ ਬਣਾਉਣ ਨਾਲੋਂ ਵੀ ਜ਼ਿਆਦਾ, ਤੇ ਕਾਫੀ ਇਹ ਇੱਕ ਮਨੀ ਮੇਕਰ ਆ। ਤੇ ਉਹ ਕਹਿੰਦੇ ਕਿ ਪਲਾਜ਼ਿਆਂ ਦੇ ਵਿੱਚ ਜਿਹੜਾ ਕਾਰਟਲ ਆ ਨਾ, ਉਹ ਆਪਣਾ ਪੈਸਾ ਕਿੱਦਾਂ ਬਣਾਉਂਦਾ, ਕਾਰਟਲ ਜਿਹੜਾ ਆਪਣਾ ਪੈਸਾ ਵਾ ਨਾ, ਉਹ ਕਹਿੰਦੇ ਉਹਨਾਂ ਡਰੱਗਾਂ ਵੇਚ ਕੇ ਬਣਾਉਂਦਾ, ਤੇ ਨਾ ਉਹ ਹਿਊਮਨ ਟ੍ਰੈਫਿਕਿੰਗ ਕਰਕੇ ਬਣਾਉਂਦਾ, ਜ਼ਿਆਦਾ ਪੈਸਾ ਉਹ ਬਣਾਉਂਦੇ ਆ ਲੋਕਾਂ ਨੂੰ, ਜਿਹੜੀ ਉਹ ਫੀਸ ਚਾਰਜ ਕਰਦੇ ਆ ਜਿਹੜੇ ਕਿ ਉੱਥੇ, ਹਾਂਜੀ, ਰਾਹਦਾਰੀ ਜਿਹੜੀ ਹੁੰਦੀ ਆ, ਰਾਹਦਾਰੀ ਜਿਹੜੀ ਹੁੰਦੀ ਆ। ਤੇ ਜਿਹੜੀ ਰਾਹਦਾਰੀ ਹੁੰਦੀ ਇਹਦੇ ਵਿੱਚ ਕੋਈ ਚੋਇਸ ਨਹੀਂ ਹੁੰਦੀ ਮਾਈਗਰੈਂਟ ਦੇ ਕੋਲ ਕਿ ਆਹ ਹੋਟਲ ਵਧੀਆ, ਇੱਥੇ ਮੈਂ ਰਹਿਣਾ ਜਾਂ ਉੱਥੇ ਰਹਿਣਾ। ਇਹ ਪਹਿਲਾਂ ਹੀ ਜਿਹੜੇ ਉਹਨਾਂ ਦੇ ਏਜੰਟ ਹੁੰਦੇ, ਉਹਨਾਂ ਨੇ ਡੀਲ ਕੀਤੀ ਹੁੰਦੀ ਆ ਕਿ ਇੱਥੇ ਰਹਿਣਾ ਤੇ ਇੰਨੇ ਪੈਸੇ ਹੈਗੇ ਆ। ਤੇ ਉਹ ਜਿਹੜੀ ਰਾਹਦਾਰੀ ਦੇ ਵਿੱਚ ਆਪਣਾ ਜਿਹੜਾ ਰਿਹਾਇਸ਼ ਜਿਹੜਾ ਉਹ ਹੈਗਾ, ਬਿਲਡਿੰਗ ਜਿਹੜੀਆਂ ਕਹਿ ਲਓ ਸੇਫ ਹਾਊਸ ਵਗੈਰਾ, ਮਿਡਲ ਆਫ ਨੋਵੇਅਰ, ਉਹਨਾਂ ਤੇ ਤੁਸੀਂ ਉਂਝ ਲਾ ਲਓ ਕਿ ਕਿੰਨੇ ਮਿਲੀਅਨਾਂ 'ਚ ਲੋਕੀ ਜਿਹੜੇ ਆ ਰਹੇ ਆ, ਕਿੰਨੇ ਹਜ਼ਾਰ ਡਾਲਰ ਜਿਹੜੇ ਦੇ ਕੇ ਆ ਰਹੇ ਆ, ਉਹਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਜ਼ਿਆਦਾ ਕਮਾਈ ਜਿਹੜੀ ਉਹ ਹੁੰਦੀ ਆ। ਤੇ ਹੁਣ ਮੈਕਸੀਕੋ ਜਿਹੜਾ ਥੋੜਾ ਜਿਹਾ ਸਤਰਕ ਹੋਇਆ ਕਿ ਉਹਨਾਂ ਨੇ ਆਹ ਲੋਕੀ ਫੜਨੇ ਸ਼ੁਰੂ ਕੀਤੇ ਆ। ਦੇਖਦੇ ਹੁਣ ਕਿੱਥੇ ਤੱਕ ਗੱਲ ਪਹੁੰਚਦੀ ਆ, ਕਿ ਇਹ ਸਿਰਫ ਇੱਕ ਐਂਡ ਆਫ ਦਾ ਈਅਰ ਨਿਊਜ਼ ਸੀਗਾ ਕਿ ਉਹਨਾਂ ਨੇ ਆਪਣੀ ਸ਼ਾਬਾਸ਼ੀ ਲੈਣੀ ਆ ਦੋਨੋਂ ਪਾਸੇ ਦੀਆਂ ਸਰਕਾਰਾਂ ਨੇ,
ਕਿ ਵਾਕਈ ਉਹ ਇਹ ਪ੍ਰੋਗਰਾਮ ਨੂੰ ਅੱਗੇ ਕੰਟੀਨਿਊ ਕਰੂਗੇ। ਜੀ ਬਿਲਕੁਲ ਹੈ। ਸਖਤਾਈ ਨਰਮਾਈ ਦੇ ਦੌਰ ਜਿਹੜੇ ਆਉਂਦੇ ਜਾਂਦੇ ਰਹਿੰਦੇ ਆ, ਇਹ ਵੇਵਜ਼ ਵਾਂਗੂ ਹੀ ਆ, ਜਿੱਦਾਂ ਸਮੁੰਦਰ ਦੇ ਵਿੱਚ ਛੱਲਾਂ ਨੇ, ਇਹ ਜੀ। ਆਉਂਦੀਆਂ ਜਾਂਦੀਆਂ ਰਹਿੰਦੀਆਂ। ਸੋ ਦੇਖੋ ਹੁਣ ਅੱਗੇ ਇਹਦੇ ਵਿੱਚ ਕੀ ਬਣਦਾ ਆ।